ਤੇਜਾ ਸਿੰਘ ਜਿਹੜਾ ਸੀ ਨਾ ਉਹ ਡਿਪਟੀ ਸੀ ਤੇ ਦਲੀਪ ਸਿੰਘ ਹਾਜੀ ਸਾਹਿਬ ਆਪਣਾ ਉਹਦਾ ਭਰਾ ਸੀ ਜਾਂ ਚਾਚੇ ਬਾਬੇ ਸੀ, ਉਹ ਛੋਟਾ ਭਰਾ ਸੀ। ਉਹਨਾਂ ਦੀ ਕੋਠੀ ਦੇ ਨਾਲ ਅੱਗੇ ਜਿਹੜਾ ਨਾ ਮਕਾਨ, ਜਿਹੜਾ ਸਭ ਤੋਂ ਉੱਚਾ ਪਿੰਡ ਤੋਂ ਉੱਚਾ ਮਕਾਨ ਸੀ, ਜਗ੍ਹਾ ਸੀ, ਉਹ ਤੁਹਾਡੀ ਸੀ। ਨਾ ਬੜਾ ਖੁੱਲਾ ਜੇ, ਬੜਾ ਖੁੱਲਾ ਸੀ। ਹਾਂਜੀ ਤੇ ਜੀ ਇਹ ਪੱਟੀਆਂ ਦਾ ਤੇ ਭੰਗੂਆਂ ਦਾ ਪਿੰਡ ਸੀ, ਜੱਟਾਂ ਦਾ। ਅੱਛਾ ਜੀ। ਤੇ ਉਦੋਂ ਵੀ ਭੱਟੀ ਭੰਗੋਈ ਸਨ। ਭੰਗੂ ਰਾਤ ਜੱਟ ਜਿਹੜੇ ਸਨ ਉਹ ਇੰਡੀਆ ਜਿੱਤਣ ਗਿਆ ਕੁਝ ਜੀ ਇੱਥੇ ਬੈਠੇ ਨੇ। ਤੇ ਅਸੀਂ ਉਧਰੋਂ ਇੰਡੀਆ ਦੇ ਵਿੱਚੋਂ ਆ ਗਏ ਆ। ਇਹ ਰਜੋਇਆ ਤੇ ਸਦਕੋਇਆ ਤੇ ਆਪਣਾ ਹੁਸ਼ਿਆਰਪੁਰ ਜ਼ਿਲ੍ਹਾ ਸੀ ਸਾਡਾ। ਬਹੁਤ ਵੱਡਾ ਘਰ ਸੀ ਇਹ। ਮਤਲਬ ਉਹਦਾ ਬਾਬਾ ਲਾਲ ਚੰਦ ਗਾਂ ਕੋ ਪੁੱਤਰ ਖਜ਼ਾਨ ਚੰਦ, ਇਹ ਉਹਨਾਂ ਦਾ ਕੇਸਰ ਚੰਦ ਮਹਿਰਿਆਂ ਦਾ। ਠੀਕ। ਵੱਡਾ ਘਰ ਜਿਨ੍ਹਾਂ ਦੀ ਦਾਲ ਬਜ਼ਾਰ ਮੈਂ ਤੁਹਾਡੀ ਗੱਲ ਕਰਾਂ। ਬਿਲਕੁਲ ਉਹਨਾਂ ਦੇ ਇੱਥੇ ਦਰਵਾਜ਼ਾ ਸੀ, ਇਹ ਵੇਖਿਆ ਜੀ ਡਾਟ ਸਾਰੀ ਹੈ, ਇਦਾਂ ਕਰਕੇ ਡਾਟ ਸੀ। ਤੇ ਉਹਦੇ ਨਾਲ ਸੋਹਣਾ ਕੋਲ ਕੀ ਉਹਨੂੰ ਆਂਦੇ ਆ, ਬਾਊ ਸ਼ਾਹ। ਉਹਨਾਂ ਦੀ ਵੀ ਕਿਰਾਣੇ ਦੀ ਦੁਕਾਨ ਸੀ। ਆਹ ਅੱਛਾ, ਹੋਰ ਆ ਜਿਹੜਾ ਸੀ ਨਾ ਪ੍ਰਾਬੇ ਦੀ ਦੁਕਾਨ, ਲੋਹੇ ਦੀ, ਹਰ ਸ਼ਹਿਰ ਫਾਲਾ ਸ਼ਾਹ, ਹਰ ਸ਼ਹਿਰ ਦੀ ਜੂਨ ਮਰ ਝਾੜੂ ਲੱਭਦੀ ਸੀ। ਅੱਛਾ। ਤੇ ਜਿਹੜਾ ਸੀ ਨਾ ਮਾਇਆ ਰਾਮ ਦਾ ਦੁਕਾਨ, ਹਾਂ, ਉਹ ਵੀ ਸ਼ਾਹ ਬਨੋਟੀ ਕਰਦਾ ਸੀ। ਅੱਛਾ। ਤੇ ਮਾਲਦਾਰ ਉਹ ਸਾਰੇ ਖੱਤਰੀਆਂ ਨੂੰ ਵੱਧ। ਸੋਹਣੇ ਸ਼ਾਹ ਵੀ ਬੜਾ ਮਾਲਦਾਰ ਸੀ, ਪਹਿਲੇ ਨਾਲ ਉਹ ਵੱਧ ਸੀ। ਮਾਇਆ ਰਾਮ ਲੋਟਾ ਮਾਰਾ ਜੋ ਨੰਗੀ ਹੋਈ ਹੈ। ਪਹਿਲੋਂ ਨਹੀਂ ਪਤਾ, ਪਹਿਲੋਂ ਨਹੀਂ, ਉਹ ਬੇਟੀ ਸੀ ਐਡੀ ਲੋਹੇ ਦੀ। ਅੱਛਾ। ਪਰ ਚੱਪਾ ਚੱਪਾ ਡਾਲ ਸੀ ਉਹ ਵੱਡੀ ਦੀ ਸੀ, ਜਾਨੀ ਕਿ ਇਹ ਰੱਖੇ ਲੋਹਾਰ ਵੱਡੀ ਸੀ। ਤੇ ਇਸਮੈਲ ਖੁਆਰਾ ਇਹ ਗੱਲ ਆਂਦਾ ਸੀ, ਮੈਂ ਵੀ ਹੱਥ ਪਾਇਆ ਸੀ ਐਂ ਕਰਕੇ ਇੱਕ, ਤੇ 5 ਕੁ ਸਿਰ ਸੋਨਾ ਦੀ ਚਾਂਦੀ ਨਿਕਲਿਆ ਸੀ। ਬੋਲੇ ਇਹ ਉਦੋਂ ਦੀ ਗੱਲ ਏ। ਉਹ ਸੰਦੂਕ ਇੱਥੇ ਛੱਡ ਗਏ ਹਾਂ। ਕਿ ਚੁੱਕਿਆ ਜਾਂਦਾ ਸੀ ਕਿ ਚੁੱਕਿਆ ਜਾਂਦਾ ਬੜਾ ਮਾਲ ਲੱਭਿਆ ਤੇ ਲੋਕਾਂ ਨੂੰ। ਉਹ ਕਿੰਨਾ ਦਾ ਸੀ? ਉਹ ਕਿਹਦਾ ਸੀ ਸੰਦੂਕ? ਮਾਇਆ ਰਾਮ ਦਾ। ਮਾਇਆ ਰਾਮ ਦਾ। ਅੱਛਾ। ਮਸ਼ਹੂਰ ਪਿੰਡ ਦਾ ਹੁਣ ਪਤਾ ਨਹੀਂ ਹੁੰਦਾ, ਬਦਲ ਗਿਆ ਸਾਡੇ ਪੰਜਾਬ 'ਚ ਕਾਫੀ ਕੁਝ ਬਦਲ ਗਿਆ ਹੁੰਦਾ। ਅੱਛਾ ਅੱਛਾ, ਇਸੇ ਤਰ੍ਹਾਂ ਭੱਟੀ ਭੰਗੋ ਵੀ ਬਦਲਿਆ। ਉਹ ਜਿਹੜਾ ਹੁਣ ਤਾਂ ਬੜਾ ਟਾਈਮ ਹੋ ਗਿਆ ਜੀ। ਤੇ ਤੁਸੀਂ ਸਰਦਾਰ ਹੋ ਜਾਂ ਆਪਣਾ ਸਰਦਾਰ ਹੀ ਅਸੀਂ। ਸਰਦਾਰ ਜੱਟ? ਹਾਂਜੀ ਹਾਂਜੀ, ਠੀਕ ਹੋ ਗਿਆ, ਬਿਲਕੁਲ। ਕੌਮ ਤੇ ਕੌਮ ਕਿਹੜੀ ਹੈ ਤੁਹਾਡੀ ਜੀ? ਸਾਡੀ ਕੌਮ ਅਸੀਂ ਮਹਿਰਾ ਕਾਸਟ ਨਾਲ ਬਿਲੋਂਗ ਕਰਦੇ ਹਾਂ। ਕਿਆ? ਮਹਿਰਾ ਕਾਸਟ। ਮਹਿਰੇ ਠੀਕ ਹੋ ਗਿਆ। ਵੇਖਾਂ ਗੱਲ ਹੁਣ ਨੇੜੇ ਲੱਗ ਗਈ ਹੈ ਨਾ। ਇਹ ਨਾ ਮਹਿਰਿਆਂ ਦਾ ਜਿਹੜਾ ਮਕਾਨ ਹੈ ਨਾ, ਉੱਥੇ ਵੱਡਾ ਨਾਈ ਰਹਿੰਦਾ ਸੀ, ਗੁਲਾਮ ਨਾਈ ਤੇ ਵੱਡੂ ਨਾਈ ਕੋਲ। ਜੇ ਕੋਈ ਪੁਰਾਣਾ ਬੰਦਾ ਆਈ ਤੇ ਦਲੀਪ ਸਿੰਘ ਦੀ ਕੋਠੀ ਸੀ, ਜਿਹੜੀ ਹੁਣ ਤੁਹਾਡੇ ਬੰਦੇ ਜਿਹੜੇ ਆਏ ਨੇ ਉਹਨਾਂ ਨੂੰ ਸਾਹਮਣੇ ਦਿਸਦੀ ਹੈ, ਟੈਂਕੀ ਵੀ ਦਿਸਦੀ ਹੈ ਪਈ। ਤਾਜਾ ਸਿੰਘ ਤੇ ਦਲੀਪ ਸਿੰਘ ਜਿਹੜੇ ਮਹਿਰੇ ਸਨ ਨਾ, ਮਹਿਰੇ, ਤੇ ਉਹ ਉੱਚਾ ਘਰ ਸੀ, ਉੱਚਾ ਪਿੰਡੋਂ ਸਾਰੇ ਨਾਲ ਉੱਚਾ ਸੀ। ਮੈਨੂੰ ਸਮਝ ਆ ਗਈ ਜਦੋਂ ਮਹਿਰਿਆਂ ਦਾ ਨਾਂ ਆਇਆ ਨਾ, ਉੱਥੇ ਇੱਥੋਂ ਆਏ ਸਨ ਮਹਾਜਰ ਹੋ ਕੇ ਇੰਡੀਆ ਦੇ ਵਿੱਚੋਂ। ਬਾਬਾ ਦੀਨ ਹੁੰਦਾ ਸੀ, ਦੀਨ, ਤੇ ਹਜੀਰਨ ਪਤਾ ਹੁੰਦਾ ਕੀ ਨਾਂ ਸੀ ਉਹਦਾ? ਨਬੀ ਬਖਸ਼। ਉਹਦੇ ਅੱਗੋਂ ਪੁੱਤਰ ਸੀ ਹਕੀਮ ਤੇ ਆਪਣਾ ਸ਼ੌਕਤ। ਉਹ ਮਕਾਨ ਤੁਹਾਡਾ ਸੀ, ਪਿੰਡੋਂ ਉੱਚਾ ਸੀ, ਤੇ ਬਾਹਰ 2 ਪੌੜੀਆਂ ਬਣੀਆਂ ਹੁੰਦੀਆਂ ਹਨ, ਕੁਰਸੀਆਂ, ਤੇ ਪਿੰਡ ਨਾਲੋਂ ਉੱਚਾ ਸੀ ਤੁਹਾਡਾ ਮਕਾਨ। ਜਿਹੜਾ ਮਕਾਨ ਤੁਹਾਡਾ ਸੀ ਉਹ ਪਿੰਡੋਂ ਉੱਚਾ ਸੀ। ਅੱਛਾ ਜੀ, ਬਿਲਕੁਲ। ਉਹਦੇ ਨਾਲ ਤਾਜਾ ਸਿੰਘ ਡਿਪਟੀ ਸੀ, ਦਲੀਪ ਸਿੰਘ, ਤੇਜਾ ਸਿੰਘ ਜਿਹੜਾ ਸੀ ਨਾ ਉਹ ਡਿਪਟੀ ਸੀ, ਤੇ ਦਲੀਪ ਸਿੰਘ ਹਾਜੀ ਸਾਹਿਬ ਆਪਣਾ ਉਹਦਾ ਭਰਾ ਸੀ ਜਾਂ ਚਾਚੇ ਬਾਬੇ ਸੀ, ਉਹ ਛੋਟਾ ਭਰਾ ਸੀ। ਉਹਨਾਂ ਦੀ ਕੋਠੀ ਦੇ ਨਾਲ ਅੱਗੇ ਜਿਹੜਾ ਨਾ ਮਕਾਨ, ਜਿਹੜਾ ਸਭ ਤੋਂ ਉੱਚਾ ਪਿੰਡ ਤੋਂ ਉੱਚਾ ਮਕਾਨ ਸੀ, ਜਗ੍ਹਾ ਸੀ, ਉਹ ਤੁਹਾਡੀ ਸੀ। ਨਾ ਬੜਾ ਖੁੱਲਾ ਜੇ, ਬੜਾ ਖੁੱਲਾ ਸੀ। ਹਾਂਜੀ।
ਤੇ ਬੜਾ ਬੁੱਢਾ ਸੀ। ਬੜਾ ਖੁੱਲਾ ਜੰਜ ਬਹਿ ਸਕਦੀ ਸੀ। ਇਹਨਾਂ ਕਰ ਛੜਿਆ ਬਥੋੜਾ ਬਿਲਕੁਲ ਬਿਲਕੁਲ ਉਹ ਉੱਚਾ ਥਾਂ ਸੀ, 3 ਪੌੜੀਆਂ ਚੜ ਕੇ ਨਾ ਗਲੀ ਚੋਂ। ਚੁੱਪ ਕਰਾਈ ਯਾਰ, ਗੱਲ ਕਿੱਥੇ ਹੋਣ ਡਈ ਆ। ਬਾਅਦ ਚ ਕਰ ਲਿਆ ਜੇ ਬਾਅਦ ਚ। ਇੰਜੀ ਗੱਲ ਫੋਟੋ ਭੇਜੋਗਾ ਜਾਂ ਵੀਡੀਓ ਬਣਾ ਕੇ ਭੇਜੋਗਾ ਭਾਜੀ ਨੂੰ ਕਹੋ। ਜੀ ਬਿਲਕੁਲ ਬਿਲਕੁਲ। ਉੱਥੇ ਨਾ ਮਕਾਨ ਤੇ ਹੁਣ ਉਹ ਤੁਹਾਡਾ ਜਿਹੜਾ ਨਾ ਉਹ ਜਨਾਬ ਟੈਟ ਹੋ ਗਿਆ ਤੇ ਉਹ ਜਿਹੜਾ ਉਹ ਥਾਂ ਵਹਾਨੇ ਆ ਤੁਹਾਨੂੰ ਉਹ ਰਾਣੀ ਪਿਆ ਤੇ ਵਿਰਾਨ ਹੋ ਗਿਆ। ਉੱਥੋਂ ਨਿਕਲ ਕੇ ਨਾ ਜੀ ਕੋਈ ਬਾਹਰ ਆ ਗਿਆ ਨੇ ਤੇ ਫੋਟੋ ਘੱਲਨੇ ਆ ਤੁਹਾਨੂੰ। ਜੀ ਇਹ ਪੱਟੀਆਂ ਦਾ ਤੇ ਭੰਗਵਾਂ ਦਾ ਪਿੰਡ ਸੀ, ਜੱਟਾਂ ਦਾ। ਅੱਛਾ ਜੀ। ਤੇ ਉਦੋਂ ਵੀ ਭੱਟੀ ਭੰਗੋਈ ਸਨ। ਭੰਗੂ ਰਾਤ ਜੱਟ ਜਿਹੜੇ ਸਨ ਉਹ ਇੰਡੀਆ ਜਿੱਤੋਂ ਗਿਆ, ਕੁਝ ਜੀ ਇੱਥੇ ਬੈਠੇ ਨੇ। ਹਾਂਜੀ। ਤੇ ਅਸੀਂ ਉਧਰੋਂ ਇੰਡੀਆ ਦੇ ਵਿੱਚੋਂ ਆ ਗਏ ਆ। ਇਹ ਰਜੋਇਆ ਤੇ ਸਦਕੋਇਆ ਤੇ ਆਪਣਾ ਹੁਸ਼ਿਆਰਪੁਰ ਜ਼ਿਲ੍ਹਾ ਸੀ ਸਾਡਾ। ਮੈਂ ਮੌਲਕ ਕੱਕੇ ਦੀ ਬੋਲਣਾ ਪਿਆ। ਤੇਰੀ ਬਰਾਦਰੀ ਮੇਰੀ ਉਧਰ ਹੋਵੇਗੀ ਬੈਠੀ। ਇਟਲੀ। ਇਹ ਇੰਡੀਆ ਦੇ ਵਿੱਚ ਮਲਕ ਕੱਕੇ ਦੀ ਅੱਛਾ ਜੀ। ਆ ਜਿਹੜਾ ਦਰਿਆਏ ਬਿਆਸ ਸੀ ਨਾ, ਉਹਦੇ ਨਾਲ ਸੀ ਪਿੰਡ ਰਜੋਇਆ, ਬੜਾ ਵੱਡਾ ਮਸ਼ਹੂਰ ਸੀ। ਰਜੋਇਆ ਹਾਂ ਤੁਹਾਡੇ ਬਾਬੇ ਉੱਥੋਂ ਸਨ। ਹਾਂ। ਅੱਛਾ। ਲੋ ਜੀ, ਇਹ ਘਰ ਸੀ ਆਪਣਾ ਬਾਬੇ ਬੂਟੇ ਸਿੰਘ ਦਾ। ਬਾਬਾ ਬੂਟਾ ਸਿੰਘ ਭੰਗੂ ਜੱਟ ਸੀ। ਬੂਟਾ ਲੰਬੜ ਨੰਬਰਦਾਰ ਸੀ ਜੀ ਪਿੰਡ ਭੱਟੀ ਭੰਗੂ ਦਾ। ਤੇ ਉਹਦੇ ਠੀਕ ਦੋ ਵੀ ਘਰ ਤੁਹਾਡੇ ਕੋਲ ਨੇ ਹੁਣ? ਨਹੀਂ। ਅੱਛਾ। ਉਹਨਾਂ ਕੋਲ ਸਾਡੇ ਕੋਲ ਕੋਠੀ ਹੈ ਜਿਹੜੀ ਤੇਜਾ ਸਿੰਘ ਅੱਛਾ। ਤੇ ਦਲੀਪ ਸਿੰਘ ਦੀ ਡਿਪਟੀ ਦੀ ਦੋ ਸੀ। ਭਰਾ ਸਾਨੂੰ ਡਿਊਟੀ ਸਨ। ਹਾਂ। ਤੇ ਉਸ ਵੇਲੇ ਕਿੱਥੇ ਕਰਦੇ ਸਨ ਆਪਣਾ ਡਿਊਟੀ? ਹੈ ਕੋਈ ਪਤਾ ਹੈ? ਗੁਜਰਾਂ ਵਾਲੇ ਅੱਛੀ ਨਹੀਂ ਆਣ ਕੇ ਨਾ ਪੁੱਛਣਾ ਸੀ ਪਿੰਡ ਬੜਾ ਹੁੰਦਾ। ਡਿਊਟੀ ਸੀ ਉਹ। ਛੋਟੀ ਬਲਾਤ ਹੈ ਕੋਈ ਨਹੀਂ ਸੀ। ਤੇ ਇਹ ਜੀ ਉਹ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਜਾ ਤੇ ਤੁਸੀਂ ਡਿਜ਼ਾਈਨ ਚੈੱਕ ਕਰੋ, ਜਿੱਦਾਂ ਪੁਰਾਣੇ ਵਕਤਾਂ ਵਿੱਚ ਨਾ ਇੱਕ ਤਾਜ ਜਿਹਾ ਬਣਾਇਆ ਡਾੜ ਜੀ, ਹੈ ਨਾ। ਯਾਰ ਕੁਰਸੀਆਂ ਵੇਖੋ ਦੋ ਬਣਾਈਆਂ ਨੇ, ਉਹਨਾਂ ਦੀ ਬੜੀਆਂ ਨੇ। ਇਹ ਪੁਰਾਣਾ ਘਰ। ਇਹਨਾਂ ਦਾ ਹਾਂਜੀ। ਇਹ ਦਰਵਾਜ਼ਾ ਵੀ ਪੁਰਾਣਾ ਹੈ ਨਾ। ਉੱਤੇ ਛੱਤ ਤੇ ਹੀ ਜਾ ਸਕਣੇ ਆ। ਚਲੋ ਲਾਉਂਦੇ ਆ ਸਾਹ ਵਾਲੇ। ਹਾਂਜੀ ਚਲੋ। ਇਹ ਆ ਗਈ ਜੀ ਡਿਉੜੀ। ਅੱਛਾ, ਤੁਸੀਂ ਐਸੇ ਹੀ ਘਰ ਤੁਹਾਡਾ ਬਰਥ ਹੋਇਆ, ਜੰਮੇ ਪਲੇ ਇੱਥੇ, ਤੁਸੀਂ ਜਵਾਨ ਹੋਏ? ਠੀਕ ਹੈ। ਅਸੀਂ ਜਦੋਂ ਛੋਟੇ ਸਾਂ ਨਾ, ਹਾਂਜੀ। ਇੱਥੇ ਬੜਾ ਜਿਹਾ ਘਰ ਆਣ ਕੇ ਅਸੀਂ ਵਸੇ ਹਾਂ ਤੇ ਇਸ ਜਿਹੜੇ ਮੰਨੀਆਂ ਗਰਮੀਆਂ ਨੂੰ ਡਾਲੀ ਦੀਆਂ ਸਨ। ਅੱਛਾ। ਜਦੋਂ ਲਾਈਟਾਂ ਕੋਈ ਨਹੀਂ ਸਨ। ਅੱਛਾ। ਹੁਣ ਤਾਂ ਲਾਈਟਾਂ ਨੇ ਤਾਂ ਹਰ ਕਮਰਾ ਬਦਲ ਦਿੱਤਾ। ਛੱਤ ਹਾਲੇ ਵੀ ਸਰਦਾਰਾਂ ਦੀ ਹੈ, ਸਿੱਖਾਂ ਦੀ। ਹਾਂ ਇਹ ਬਾਲੇ ਉਹ ਹੀ ਨੇ, ਹੈ ਨਾ। ਉਹੀ ਹਾਂ ਠੀਕ। ਇਹ ਕੁੜੀਆਂ ਨੂੰ ਪਤਾ ਕਰ ਉਹਦਾ ਮਕਾਨ, ਉਹਨਾਂ ਕੁੜੀਆਂ ਨੂੰ ਪਤਾ ਕਰ ਦਲੀਪ ਸਿੰਘ ਦਾ ਮਕਾਨ ਹੈ ਨਾ ਤੁਹਾਡਾ। ਜਿਹੜਾ ਫੋਟੋ ਖਿੱਚਿਆ ਜੀ ਆ ਇਹਨਾਂ ਨੂੰ ਪਤਾ ਕਰ। ਠੀਕ। ਤੇ ਆਪਣਾ ਚਾਚੂ ਜੀ ਵੀ ਦੱਸਿਆ ਜੀ, ਆਪਣੇ ਜੋ ਬਜ਼ੁਰਗ ਸਨ ਉਹ ਪਿੱਛੋਂ ਕਿੱਥੋਂ ਆਏ? ਇਹ ਮੇਰੇ ਬਜ਼ੁਰਗ ਜਿਹੜੇ ਸਨ, ਹੇਜਮਾ ਪਿੰਡ ਸੀ। ਹੇਜਮਾ? ਹੇਜਮਾ। ਅੱਛਾ। ਤੇ ਇਹ ਦੱਸਦੇ ਹੁੰਦੇ ਸਨ ਤੇ ਜਿਹੜੇ ਮੇਰੇ ਨਾਨਕੇ ਸਨ ਹਾਂ ਉਹ ਰਜੋਏ ਦੇ ਸਨ। ਰਜੋਏ ਦੇ। ਰਜੋਏ ਦੇ। ਤੇ ਦੋਨੋਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੀ ਸਨ? ਤੇ ਅਸੀਂ ਜਿਹੜੇ ਸਾਂ ਹੁਸ਼ਿਆਰਪੁਰ ਦੇ ਸਾਂ। ਹਾਂ। ਤੇ ਮੇਰੇ ਨਾਨਕੇ ਜਿਹੜੇ ਨੇ ਉਹ ਹੁਸ਼ਿਆਰਪੁਰ ਦੇ ਹੋਣ। ਜ਼ਾਰੀ ਬਾਤ ਹੈ। ਉਹ ਰਜੋਏ ਦੇ ਸਨ। ਤੇ ਬਰਾਤ ਵੀ ਤੁਹਾਡੀ ਮਲਕ ਕੱਕੇ ਦਈਆਂ। ਕੱਕੇ ਸਹੀ। ਕੱਕੇ ਦੇ ਮਲਕ। ਸਿਆਲਕੋਟ ਪੂਰਾ ਇੱਕ ਮਹੱਲਾ ਹੈ ਕੱਕੇ ਦਈਆਂ ਦਾ। ਹਾਂ ਠੀਕ ਹੈ ਠੀਕ। ਇੱਥੇ ਤੁਹਾਨੂੰ ਪਤਾ 86 ਪਿੰਡ ਸਨ ਮਲਕ ਬਰਾਤ ਦੀ ਬਿਲਕੁਲ ਹੁਸ਼ਿਆਰਪੁਰ ਦੇ ਵਿੱਚ। ਇਹ ਬਿਲਕੁਲ ਜਿੱਦਾਂ ਮੁਕੇਰੀਆਂ ਆਉਂਦੇ ਨੇ, ਕੈਪੀਟਲ ਸੀ ਮਲਕ ਬਰਾਦਰੀ ਦਾ। ਬਿਲਕੁਲ। ਯਾਨੀ ਬਹੁਤ ਤਗੜਾ ਤੁਸੀਂ ਕਹਿ ਲਓ ਕਿ ਉਹ ਜਿਹੜਾ ਜ਼ੂ ਸੀ, ਇਲਾਕਾ ਸੀ, ਉਹ ਏਰੀਆ ਸਾਰਾ, ਖੇਤਰ ਸਾਰਾ ਮਲਕ ਬਰਾਦਰੀ। ਮੈਂ ਕੀਤਾ ਵੀ ਇਹਦੇ 'ਤੇ ਵੀ ਇੱਕ ਪ੍ਰੋਗਰਾਮ ਨਾ ਮਲਕ ਬਰਾਦਰੀ ਦਾ। ਠੀਕ ਹੋ ਗਿਆ। ਤੇ ਆਪਣੇ ਬਜ਼ੁਰਗ ਉੱਥੋਂ ਆ ਕੇ ਵਸੇ ਜੀ, ਉੱਥੋਂ ਆਣ ਕੇ ਪਿੰਡ ਭੱਟੀ ਭੰਗੂ। ਔਰ ਤੁਹਾਨੂੰ ਜੋ ਘਰ ਅਲਾਟ ਹੁੰਦਾ ਵੇ, ਉਹ ਘਰ ਮਿਲਦਾ ਵੇ ਸਰਦਾਰ ਦਲੀਪ ਸਿੰਘ ਤੇ ਸਰਦਾਰ ਤੇਜੇ ਸਿੰਘ। ਤੇਜੇ ਸਿੰਘ। ਠੀਕ ਹੈ। ਜੋ ਉਹਨਾਂ ਡਿਊਟੀ ਦੇ ਸੀ। ਮਕਾਨਾਂ ਦੇ ਵਿੱਚ ਸਾਨੂੰ ਰਿਹਾਇਸ਼ ਵੀ ਮਿਲੀ ਹੈ ਤੇ ਅਸੀਂ ਇੱਥੇ। ਤੇ
ਮਤਲਬ ਇਹ ਘਰ ਆਪਣੀ ਅਸਲੀ ਹਾਲਤ ਵਿੱਚ ਅਸਲੀ ਹਾਲਤ ਸੀੜੀਆਂ ਵੀ ਜਿਹੜੀਆਂ- ਉਹ ਹੀ ਨੇ ਹਾਂ ਨਹੀਂ ਹਾਂ। ਸੀੜੀਆਂ ਜਿਹੜੀਆਂ ਉਹਨਾਂ ਦੀਆਂ ਨੇ ਉਹ ਐ ਨੇ ਐ ਬਣਾਈਆਂ ਨੇ ਹਾਂ ਕੋਈ ਨਸਲ ਸੀੜੀਆਂ ਸਨ ਨਾ ਹਾਂ ਉਹ ਐ ਨੇ, ਜਿਹੜੀਆਂ ਉਹਨਾਂ ਬਣਾਈਆਂ ਨੇ ਅੱਛਾ ਇਹ ਜਿਹੜੀਆਂ ਨੇ ਠੀਕ। ਇਹ ਨੇ ਲੈ ਲਓ ਚੌਕ ਖਲੋ ਚੌਕ ਹਾਂਜੀ। ਪੁਰਾਣੀਆਂ ਸੀੜੀਆਂ ਨੇ ਤੇ ਉਹ ਜਿਹੜੀ ਆਪਣੀ ਅਸਲੀ ਹਾਲਤ ਦਾ ਵਿੱਚ ਸੀ ਨਾ ਹੂੰ ਉਹ ਐ ਵੇਖੋ ਅੱਛਾ ਇਹ ਦਲੀਪ ਸਿੰਘ ਤੇ ਤੇਜਾ ਸਿੰਘ ਡਿਪਟੀ ਸੀ ਹਾਂ ਹਾਂ ਇਹ ਉਹਨਾਂ ਦਾ ਮਕਾਨ ਸੀ ਉਹ ਤੁਸੀਂ ਦੱਸਦੇ ਹੋ ਕਿ ਇੱਕ ਮੁੰਡਾ ਆਂਦਾ ਵੀ ਆਪਣਾ ਚੱਕਰ ਲਾਂਦਾ ਉਹ ਐਸੇ ਘਰ ਦਾ ਉਹ ਸਰਦਾਰੀਆਂ ਉਹ ਦੂਸਰਾ ਨਹੀਂ ਸੀ ਉਹ ਸ਼ਿੰਗਾਰਾ ਬੂਟੇ ਦਾ ਪੁੱਤਰ ਹੈ ਬੂਟੇ ਦਾ ਪੁੱਤਰ ਸੀ ਇਹ ਜਿਹੜੇ ਨੇ ਨਾ ਐਸ ਘਰ ਵਾਲਿਆਂ ਦਾ ਨਹੀਂ ਤੁਹਾਨੂੰ ਪਤਾ ਚੱਲਿਆ ਕਿੱਥੇ ਨਹੀਂ, ਬੈਠੇ ਨੇ ਕਿੱਥੇ ਨੇ ਹੂੰ ਉੱਤੇ ਜਾ ਸਕਦੇ ਨੇ ਉੱਥੇ ਤੇ ਜਾਣਾ ਜਰਾ ਅੱਛਾ ਬੇਟਾ ਕਿਚਨ ਆ ਬਾਲੇ ਵੀ ਪੁਰਾਣੇ ਨੇ ਹਨਾ ਆ ਓਏ ਨਾ ਉਹ ਕੁੜੀਏ ਪਰਵਾਇਆ ਜਾ ਥੋੜੀ ਆ ਜਾ ਆ ਜਾ ਇਹ ਕੋ ਕਮਰਾ ਬਾਲੇ ਬਾਅਦ ਪਾਏ ਨੇ ਹਾਂ ਇਹ ਜਿਹੜਾ ਮਕਾਨ ਹੈ ਨਾ ਹਾਂਜੀ ਇਹ ਪੁਰਾਣਾ ਬਾਲੇ ਉਹਨਾਂ ਦੇ ਇਹ ਬਾਲੇ ਹਾਂ। ਹਾਂ ਇਹ ਬਾਲੇ ਵੀ ਪੁਰਾਣੇ ਵਾਹ ਉਹਨਾਂ ਦੇ ਬਣੇ ਨੇ ਤੇ ਗਾਰਡਨ ਜਿਨ੍ਹਾਂ ਨੇ ਬਾਅਦ ਚ ਪਾਤਾ ਵੇ ਥੋੜੀ ਨਾ ਉਹ ਮਤਲਬ ਆਹ ਸਪੋਰਟ ਹੋਈਏ ਬਿਲਕੁਲ ਲੋ ਜੀ ਮੈਂ ਤੁਹਾਨੂੰ ਇਸ ਵੇਲੇ ਘਰ ਦਿਖਾ ਰਿਹਾ ਵਾਂ ਪਿੰਡ ਭੱਟੀ ਭੰਗੂ ਦੇ ਵਿੱਚ ਤੁਸੀਂ ਕਹ ਲਓ ਕਿ ਦਲੀਪ ਸਿੰਘ ਦਲੀਪ ਸਿੰਘ ਡਿਊਟੀ ਸਾਂਝੀ ਉਸ ਵਕਤ ਗੁਜਰਾਂ ਵਾਲੇ ਡਿਊਟੀ ਕਰਦੇ ਸਨ ਹਾਂਜੀ ਹਾਂਜੀ ਆ ਵੇਖ ਭੰਗੂ ਜੱਟਾਂ ਦਾ ਪਿੰਡ ਜੀ ਤਾਰੀਖੀ ਕਸਬਾ ਜ਼ਿਲ੍ਹਾ ਗੁਜਰਾਂ ਵਾਲਾ ਹਾਂ ਉਸ ਹੋਇਆ ਤੇ ਮਗਰ ਹਾਂਜੀ ਹਾਂਜੀ ਮੈਨੂੰ ਲੱਗਦਾ ਵੇ ਕਿ ਘਰ ਹੈ ਤੇ ਇੱਕ ਹੀ ਹੈ ਦਰਵਾਜ਼ਾ ਮੇਨ ਗੇਟ ਇੱਕ ਹੀ ਸੀ ਇੱਕ ਹੀ ਲੇਕਿਨ ਇੱਥੇ ਨਲਕਾ ਇੱਕ ਲੱਗਾ ਸੀ ਅੱਗੇ ਆਇਆ ਪਤਾ ਚੱਲਦਾ ਵੇ ਕਿ ਜਿਵੇਂ ਨਾ ਦੋ ਘਰ ਦੀ ਪਾਰਟੀਸ਼ਨ ਹੋਈ ਇੱਕ ਇਹ ਘਰ ਵੱਖਰਾ ਹਿੱਸਾ ਤੇ ਉਹ ਘਰ ਵੱਖਰਾ ਹਿੱਸਾ ਹੈ ਉਧਰਲੇ ਬੰਨੇ ਹਨਾ ਹੁਣ ਇੱਥੇ ਜੀ ਚੋਖੇ ਵੱਸਦੇ ਨੇ ਹਾਂ ਹੈ ਇੱਕੋ ਹੀ ਕੋਠੀ ਹਾਂ ਇਹ ਪਰਦੇ ਵੀ ਉਹੀ ਜੀ ਕੋਠੀ ਆ ਜਾ ਬਸ ਠੀਕ ਹੈ ਹੁਣ ਹਾਂਜੀ ਬਹੁਤ ਸੋਹਣਾ ਬਾਬਾ ਉਹ ਕੀ ਕੀਤਾ ਜਾਏ ਉਹ ਹੈ ਸਾਹਮਣਾ ਘਰ ਹੈ ਆ ਸਾਹਮਣਾ ਹਾਂ ਤਾਲਾ ਤਾਂ ਨਹੀਂ ਲੱਗਾ ਦਰਵਾਜ਼ਾ ਹੁਣ ਜੀ ਇਹਨਾਂ ਨੇ ਭੀੜਿਆ ਵਾ ਇਹ ਘਰ ਸੀ ਆਹੋ ਹੁਣ ਆ ਵਹਾਵੇਂ ਨੂੰ ਬਾਹਰ ਉਹਨੂੰ ਆ ਹਿੱਟਾਂ ਪਈਆਂ ਤੇ ਅੰਦਰ ਢਾਇਆ ਅਵੇ ਫਿਰ ਬਹੁਤ ਵੱਡਾ ਘਰ ਸੀ ਇਹ ਮਤਲਬ ਉਹਦਾ ਬਾਬਾ ਲਾਲ ਚੰਦ ਗਾਂ ਕੋ ਪੁੱਤਰ ਖਜ਼ਾਨ ਚੰਦ ਇਹ ਉਹਨਾਂ ਦਾ ਕੇਸਰ ਮਕਾਨ, ਚੰਦ। ਮੈਂ ਰਿਆਂ ਦਾ ਠੀਕ ਵੱਡਾ ਘਰ ਜਿਨ੍ਹਾਂ ਦੀ ਦਾਲ ਬਾਜ਼ਾਰ ਮੈਂ ਤੁਹਾਡੀ ਗੱਲ ਬਿਲਕੁਲ ਕਰਾਈ ਬਿਲਕੁਲ ਉਹਨਾਂ ਦੇ ਇੱਥੇ ਦਰਵਾਜ਼ਾ ਸੀ ਇਹ ਵੇਖਿਆ ਜੀ ਡਾਟ ਸਾਰੀ ਹੈ ਇਦਾਂ ਕਰਕੇ ਡਾਟ ਸੀ ਤੇ ਇਹ ਘਰ ਅੰਦਰ ਅੰਦਰ ਜਾਣਾ ਹੈ ਨਹੀਂ ਅੰਦਰ ਨਹੀਂ ਢਾ ਕੇ ਨਾ ਹੁਣ ਹੈ ਢਾ ਦਿੱਤਾ ਹੈ ਉੱਥੇ ਇੱਥੇ ਖਲੋ ਗਿਆ, ਖਲੋ ਕੇ ਇੱਥੇ ਕੈਮਰਾ ਫਿਰ ਮਾਰ ਲਈ ਮਾਰਨਾ ਮਾਰ ਹੈ ਜੀ ਸਾਰਾ ਘਰ ਨਾ ਹੁਣ ਕਹ ਲਓ ਕਿ ਖੰਡਰ ਹੀ ਬਣ ਗਿਆ ਉਹ ਤੱਕ ਪਿੱਛੇ ਤੱਕ ਮਤਲਬ ਜਿਹੜੇ ਮਹਿਰੇ ਸਨ ਇਹ ਘਰ ਸਨ ਹੈਨਾ ਮੈਨੂੰ ਲੱਗਦਾ ਵੇ ਕਿ ਹਿਸਾਬ ਨਾਲ ਜਿਹੜੇ ਘਰ ਉਸ ਵੇਲੇ ਪੱਕੇ ਸਨ ਸਾਰੀ ਇੱਟ ਸੋਹਣੇ ਸ਼ਾਹ ਦੇ ਭੱਠੇ ਤੋਂ ਆਈ ਗਈ ਸੋਹਣੀ ਸਾਰੀ ਹਾਂ ਇਹ ਜਿਹੜੀ ਇੱਟ ਲੱਗੀ ਪਈ ਹੈ ਜੀ ਇਹ ਵੀ ਨਾ ਸੋਹਣੇ ਸ਼ਾਹ ਜੋ ਇਸ ਪਿੰਡ ਦੇ ਸ਼ਾਹੂਕਾਰਾ ਕਰਦੇ ਸਨ ਉਹਨਾਂ ਦੇ ਭੱਠੇ ਦੀ ਇੱਟ ਤੇ ਉਹ ਠੀਕ ਇਹ ਪਿੰਡ ਦਾ ਵਿਧਾਨ ਪੁੱਤਰ ਬੜਾ ਅੱਛਾ ਹੈ ਆਮ ਪਿੰਡਾਂ ਨਾਲੋਂ ਸਾਈਆਂ ਦੀ ਠੱਟੀ ਵੱਖਰੀ ਅੱਛਾ ਮੋਚੀਆਂ ਦੀ ਵੱਖਰੀ ਅੱਛਾ ਜੀ ਮਿਸਰੀਆਂ ਦਾ ਨਾਵਾ ਵੱਖਰਾ ਜਿਲਾਇਆਂ ਦਾ ਵੱਖਰਾ ਤੇ ਜਟਾਤਰ ਦਾ ਵੱਖਰਾ
ਇਸ ਪਿੰਡ ਦਾ ਵਿਧਾਨ ਇਸ ਰੰਗ ਦਾ ਚੰਗਾ ਉਹ ਸੀ। ਹਿੰਦੂ ਹੀ ਸਨ ਨਾ ਬਹੁਤੇ। ਮਤਲਬ ਸਾਰੀਆਂ ਬਰਾਦਰੀਆਂ ਹੀ ਐ ਸਨ ਇੱਥੇ। ਇਹ ਤੇ ਅੱਜ ਵੀ ਜ਼ਿਮੀਂਦਾਰ ਸਿਰਫ ਭੰਗੂ ਸਨ, ਹਾਂ ਉਹ ਨਹੀਂ ਤੇ ਫਿਰ ਸਾਰੇ ਅੱਜ ਸਨ ਇਹ ਬੁਲਾ ਰਹੀਆਂ ਭੱਟੀ ਪੰਗੋ ਦੇ ਵਿੱਚ ਅੱਜ ਜਿਹੜਾ ਕਿਸੇ ਦਾ ਨਾ ਲੱਭੇ ਇੱਥੇ ਬੰਦਾ ਪਾਕਿਸਤਾਨ ਦੇ ਵਿੱਚ ਜਾਤ ਆਹੋ ਇਹ ਤੋਂ ਲੱਭ ਉਹ ਜਾਂਦੀ ਭੱਟੀ ਪੰਗੋ ਚ ਲੱਭ ਜਾਏ। ਇਹ ਤੋਂ ਲੱਭ ਜਾਂਦੀ ਕੱਤੀ ਬਰਾਦਰੀਆਂ ਨਹੀਂ ਇੱਕ ਹੈ ਕੱਤੀ ਕੱਤੀ ਬਰਾਦਰੀ ਬੱਲੇ 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 31 ਬਰਾਦਰੀਆਂ ਦੇ ਆ ਇਹਨਾਂ ਨੂੰ ਮੁੜ ਇਕੱਠਾ ਹੋਇਆ ਰਖਵਾ ਬੜਾ ਸੀ ਠੀਕ ਰਕਬਾ ਬੜਾ। ਜਿਹੜਾ ਗੁਜਰਾਂ ਨੇ ਵੱਡਾ ਪਿੰਡ ਹੀ ਹੈ। ਠੀਕ ਚਲਿਏ ਆਜੋ ਇੱਥੇ ਬਹਿ ਜਾਓ। ਆ ਜਾ ਠੀਕ ਹੈ ਬਾਬਾ ਜੀ। ਨਹੀਂ ਨਹੀਂ ਹੋ ਗਈ ਹੈ ਬਸ ਹੋ ਗਈ ਅਸੀਂ ਤੇ ਕੋਈ ਗੱਲ ਮੈਂ ਰਹਿ ਨਾ ਗਈ ਹੋਏ ਪਰ ਤਸੱਲੀ ਪੂਰੀ ਕੀਤੀ ਬਾਬਾ ਜੀ। ਠੀਕ ਹੈ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਬੜੀ ਮਿਹਰਬਾਨੀ, ਤੁਸੀਂ ਹੈ ਨਾ ਸਾਰੀਆਂ ਪੁਰਾਣੀਆਂ ਗੱਲਾਂ ਕੀਤੀਆਂ। ਹਾਂਜੀ ਬਾਬਾ ਜੀ ਤੁਹਾਡਾ ਵੀ ਜਨਾਬ ਬਹੁਤ ਬਹੁਤ ਸ਼ੁਕਰੀਆ। ਹਾਂਜੀ ਖੁਸ਼ ਹੁਣ ਤੇਰੇ ਰੋਜੇ ਹਨ ਤੇਰੇ ਤਾਬੇ ਦੇ ਨਹੀਂ ਮੈਂ ਕਹਿੰਦਾ ਸਾਰਾ ਕੁਝ ਹੋ ਗਿਆ ਠੀਕ ਹੈ। ਤੇ ਇਹ ਬਜ਼ੁਰਗ ਜੀ ਸਾਨੂੰ ਪਿੱਛੋਂ ਰਲੇ ਨੇ ਤੇ ਇਹਨਾਂ ਬਾਰੇ ਵੀ ਪੁੱਛਨੇ ਆ। ਕੀ ਨਾਂ ਜੀ ਆਪਣਾ? ਮੇਰਾ ਨਾਮ ਅਮਰ ਰਫੀਕ ਹੈ। ਮੁਹੰਮਦ ਰਫੀਕ। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਂ? ਮੁਹੰਮਦ ਹਸਨ। ਮੁਹੰਮਦ ਹਸੈਨ। ਤੇ ਆਪਣਾ ਪਿੰਡ ਵੀ ਬਾਬਾ ਜੀ ਪੱਟੀ ਪੰਗੂ। ਲੋਕਲ ਇੱਥੋਂ ਦੇ ਰਹਿਣ ਵਾਲੇ ਹੋ? ਕਿਹੜੀ ਬਰਾਦਰੀ ਆਪਣੀ? ਸਿੱਖਾਂ ਦੇ ਰਾਈ ਬਰਾਦਰੀ। ਸਿੱਖਾਂ ਦੇ ਵਕਤ ਦੇ ਜਿਹਨਾਂ ਦੇ ਦਾਦੇ ਸਨ ਹਾਂ ਉਹ ਮੈਂ ਉੱਥੇ ਆਣ ਲੱਗਾ। ਅੱਛਾ ਉਹਨਾਂ ਦੇ ਵੀ ਪਾਲੋ ਨਾਮ ਹੈ। ਅੱਛਾ ਜੀ ਤੁਹਾਡੀ ਬਰਾਦਰੀ ਰਾਈ। ਠੀਕ ਹੈ। ਤੇ ਪਿੰਡੂ ਕਿਹੜੀ ਬਾਈ ਘਰ ਆਪਣਾ? ਦੱਖਣ ਪਿਛਲੇ ਦੱਖਣ ਪਾਸੇ। 10 ਸਾਲ ਸੁਣਾਓ ਨਾ ਸੀਗਾ ਉਧਰ ਹੀ ਚੱਲਿਆ ਦੱਖਣ ਪਾਸੇ ਤੁਹਾਡਾ ਘਰ ਏ। ਤੇ ਆਪਣੇ ਘਰ ਲਾਗੇ ਤਾਗੇ ਵਿਹੜੇ ਮਹੱਲੇ ਬਾਬੇ ਗੱਲਾਂ ਕਰਦੇ ਹਾਂ ਕੋਈ ਸਾਡਾ ਗੁਆਂਢ ਹਮਸਾਏ ਕੋਈ ਸਿੱਖ ਵੀ ਸਨ ਜਾਂ ਹਿੰਦੂ ਲੋਕ ਵੀ ਸਨ? ਉਹ ਬਾਬੇ ਹੀ ਦੱਸ ਦਿੰਦੇ ਹਨ ਉਦੋਂ ਕੋਈ- ਅਸੀਂ ਛੋਟੇ ਆ। ਹਾਂ ਆਹੋ ਕੋਈ ਗੱਲ ਯਾਦ ਰਹਿ ਗਈ? ਕਿਹਨੂੰ ਯਾਦ ਕਰਦੇ ਹਾਂ? ਕਿਸੇ ਹੈ ਹੀ ਕੋਈ ਸਿੱਖ ਉਹਨਾਂ ਦਾ ਯਾਰ ਦੋਸਤ? ਕਈ ਸਿੱਖ ਸਨ ਕਿਹੜਾ ਹੁਣ ਕੋਈ ਨਾਂ ਸੰਦ ਯਾਦ ਨਹੀਂ ਪਤਾ ਤੁਹਾਨੂੰ ਨਹੀਂ ਕੋਈ ਨਾਂ ਯਾਦ? ਜਿਹੜੇ ਵੱਡਿਆਂ ਦੇ ਨਾਂ ਨੇ ਉਹ ਤਾਂ ਚੱਲ ਰਿਹਾ। ਦਾਦੇ ਇਹਨਾਂ ਦੇ ਨਾਂ ਚੱਲ, ਦੋ ਭਰਾ ਸਨ ਉਹਨਾਂ ਦਾ ਨਾਂ ਚੱਲ। ਕੀ ਕੀ ਨਾਂ ਸਾ? ਤੁਸੀਂ ਦੱਸ ਦਿਓ। ਇੱਕ ਮਿੰਟ ਖਲੋ ਜਾ। ਹਾਂ। ਇਸ ਤਰ੍ਹਾਂ ਨਾਲ ਚਾੜ ਹਾਂ ਉਹਨਾਂ ਨੇ ਜਿੱਥੇ ਵੀਡੀਓ ਘੱਲੀ ਉਹਨੂੰ ਪਤਾ ਲੱਗ ਜਾਏਗਾ। ਹਾਂ ਉਹ ਆਪਣੀ ਪਿਛਲੀ ਯਾਦ ਦਾ ਸੁਣਾ ਨਾ ਤੇ ਫਲਾਣਾ ਤੋਂ ਅਸੀਂ ਆਏ ਸਾਂ ਤੇ ਅਸੀਂ ਬੇਰੀ ਵਾਲੇ ਬੈਠੇ ਆ ਤੇ ਆਹ ਕੰਮ ਹੈ ਅੰਜ ਸੁਣਾ। ਨਹੀਂ ਪਿਛਲੀ ਨਹੀਂ ਆ ਪਿਛਲੀ- ਹੈਂ? ਪੰਗੂ ਪੱਟੀ ਪੰਗੂ। ਅੱਛਾ ਇੱਕ ਬਾਬੇ ਦਾ ਨਾਮ ਭਾਗ ਸੀ। ਆ ਭਾਗ ਤੇ ਇੱਕ ਦੇ ਨਾਲ ਨਵਾਬ ਸੀ। ਨਵਾਬ। ਹਾਂ ਤੇ ਵਾਈ ਬੀਜੀ ਕਰਦੇ ਭਾਈ ਸਨ। ਉਹਨਾਂ ਦਾ ਬੇਰੀ ਵਾਲਾ ਖੂਹ ਸੀ ਪਿੰਡੋਂ ਲੈਂਦੇ ਪਾਸੇ। ਐ ਨਿਸ਼ਾਨੀ ਮੋਟੀ ਹੋ ਗਈ। ਹੈਂ? ਬੇਰੀ ਵਾਲਾ ਖੂਹ ਸੀ ਜੀ ਇਹਨਾਂ ਦਾ ਪਿੰਡੂ ਲਹਿੰਦੇ ਪਾਸੇ। ਲੈਂਦੇ ਪਾਸੇ। ਅੱਛਾ ਇਹ ਉਸ ਖਾਨਦਾਨ ਦੇ ਵਿੱਚ ਚਸ਼ਮੋ ਚਰਾਗ ਸਾਡੇ ਦਾ। ਠੀਕ ਹੈ ਜੀ ਠੀਕ। ਚਲੋ ਜੀ ਵਧੀਆ ਹੋ ਗਿਆ। ਠੀਕ ਹੈ ਜੀ ਭਾਜੀ ਇਸ ਗਲੀ ਅਸੀਂ ਆਏ। ਇਸ ਗਲੀ ਚੱਲ ਕੇ ਇਹ ਕੋ ਅਸੀਂ ਘਰ ਦਿਖਾਇਆ ਆਪਣਾ ਸਰਦਾਰ ਤੇਜਾ ਸਿੰਘ ਸਰਦਾਰ ਦਲੀਪ ਸਿੰਘ ਜਿਹੜੇ ਉਸ ਵੇਲੇ ਡਿਪਟੀ ਸਨ ਦੁਰਗੁਜਰਾਂ ਵਾਲੇ ਡਿਊਟੀ ਕਰਦੇ ਸਨ। ਬਿਲਕੁਲ ਇਸ ਘਰ ਦੇ ਆਪੋਜ਼ਿਟ ਸਰਦਾਰ ਬੂਟੇ ਸਿੰਘ ਭੰਗੂ ਦਾ ਨੰਬਰਦਾਰ ਦਾ ਘਰ ਸੀ। ਤੇ ਇਹ ਘਰ ਸਿੱਧਾ ਜਨਾਬ ਤੁਹਾਡੇ ਘਰ ਨਾਲ ਗਲੀ ਸਿੱਧੀ ਜਾਂਦੀ ਸੀ। थोड़ा मेरे सिर बैन दे ਪਰ ਉਹ ਉੱਥੇ ਪੈਂਦੇ ਹੋ ਜਾ ਭਾਈ ਤੂੰ ਹਾਂ ਕੀ ਕਰਨਾ मैं बात बनाना बस एक दो गल करनी। ਬਾਬਾ ਵਾ ਕਰ ਗੱਲ। अच्छा बाबा जी ਦੱਸੋ ਇਹ ਦੱਸੋ ਮੈਨੂੰ ਕਿ ਕੋਈ ਲਾਲ ਚੰਦ ਤੁਸੀਂ ਕੋਈ ਨਾਂ ਸੁਣਿਆ? ਇੱਥੇ ਇੱਥੇ ਉਹਦੇ 3 ਪੁੱਤਰ ਸਨ ਅੱਗੋਂ ਖਜ਼ਾਨ ਚੰਦ, ਹੰਸਰਾਜ ਤੇ ਇੱਕ ਦਾ ਨਾਂ ਸੀ ਵਿਰਸਾ ਰਾਮ। ਮਤਲਬ ਕਹਿ ਲਓ ਕੋ ਇਹ ਵੀ ਸ਼ਾਹ ਲੋਕ ਹੀ ਸਨ ਜਿੱਦਾਂ ਉਹ ਸੋਹਣੇ ਸ਼ਾਹ ਹੀ। ਆ ਸ਼ਾਹ ਬਲੋਟੇ ਹਾਂਜੀ ਪਤਰੀ ਰਾਮੇ ਸ਼ਾਹ ਹੀ ਆਹੋ। ਹੈ ਨਾ ਤੇ ਇਹਨਾਂ ਦੀਆਂ ਸਨ ਦੁਕਾਨਾਂ ਦਾਲ ਬਾਜ਼ਾਰ ਡਰਾਈ ਫਰੂਟ ਦੀਆਂ ਕੁਝ ਕੁਝ ਨਾਲੇ। ਤੇ ਇੱਥੇ ਪਿੰਡ ਵੀ ਦੱਸਦਾ ਵੇ ਮੁੰਡਾ ਭਈਆ ਗੱਲ ਕਰ ਰਿਹਾ ਸੀ ਕਿ ਸਾਡੀ ਦੁਕਾਨ ਪਿੰਡ ਆਪਣਾ ਭੱਟੀ ਭੰਗੂ ਜਿਹੜਾ ਘਰ ਸੀ ਨਾ ਸਾਡਾ, ਇੱਕ ਦੁਕਾਨ ਸਾਡੀ ਘਰ ਵਿੱਚ ਵੀ ਆਇਆ ਸੀ। ਠੀਕ ਹੈ। ਤੇ ਦੂਸਰਾ ਦੱਸਿਆ ਇਹਨਾਂ ਨਿਸ਼ਾਨੀ ਦੱਸੀ ਕਿ ਸਾਡਾ ਘਰ ਵੱਡਾ ਸੀ, ਮਤਲਬ ਵੱਡਾ ਘਰ ਸੀ ਬਹੁਤ ਵੱਡਾ ਨਾ। ਉਹ ਤਾਂ ਦੱਸਿਆ ਤੇ ਇਹ 4 ਭਰਾ ਸਨ ਲਾਲ ਚੰਦ ਹੋਰੀ ਨਾ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਲਾਲ ਚੰਦ, ਗਿਆਨ ਚੰਦ ਤੇ ਕੇਸਰ ਚੰਦ ਤੇ ਦਿਆਲ ਚੰਦ, ਇਹ ਨਾਂ ਸਨ। ਕੋਈ ਹੈ ਕੋਈ ਯਾਦ ਰਹਿ ਗਿਆ ਕੋਈ ਥੋੜਾ ਬਹੁਤਾ ਕੋਈ? ਬਸ ਮੈਨੂੰ ਏਡਾ ਖਿਆਲ ਨਹੀਂ। ਉਹ ਜਿਹੜੀ ਗੱਲ ਜੇ ਤੂੰ ਦੱਸ ਰਿਹਾ ਨਾ ਪਿਆ ਵੱਡੇ ਸਾਰੇ ਘਰ ਦੀ, ਹਾਂ ਇਹ ਤਾਂ ਸੋਹਣੇ ਸ਼ਾਹ ਦੇ
ਜਿਹੜੀਆਂ ਗਲੀ ਦੇ ਵਿੱਚ ਸਨ ਉਹਨਾਂ ਦੁਕਾਨਾਂ ਹੂੰ ਜਿੱਥੇ ਸੁਨਿਆਰੇ ਹੁੰਦੇ ਨੇ ਹੂੰ ਉਹਦੇ ਨਾਲ ਜਿਹੜੇ ਤਬੇਲੇ ਬਣੇ ਬਰਾਂਡੇ ਬਣੇ ਨੇ ਹਾਂ ਹੁਣ ਤੇ ਬਰਾਂਡੇ ਘਰੇ ਨਹੀਂ ਰਹੇ ਹੋਏ। ਹਾਂ ਮੈਨੂੰ ਕਹੀਂ ਬੜਾ ਚਿਰ 2 ਦੁਕਾਨਾਂ ਹਨ ਇਹਨਾਂ ਦੀਆਂ ਉੱਥੇ ਵੱਡੀਆਂ ਵੱਡੀਆਂ ਹੂੰ ਹਾਂ ਇੱਕ ਅਗਲੀ ਗੁੱਟੇ ਸੀ ਤੋੜ ਉਹ ਗਲੀ ਜਿਹੜੀ ਆਂਜੀ ਨੂੰ ਜਾਂਦੀ ਨੇ ਉੱਥੋਂ ਸਿੱਧਾ ਇਹਨਾਂ ਦਾ ਥਾਂ ਸੀ ਆ ਬਿਜਲੀ ਗਈ ਜਿਹੜੀ ਉਹ ਪਰ ਲਈ ਹਾਂ ਸਹੀ ਉੱਥੋਂ ਸਿੱਧਾ ਇਹਨਾਂ ਦਾ ਥਾਂ ਸੀ। ਠੀਕ ਹੈ ਇਹ ਜਿਹੜਾ ਮਗਰ ਸੀ ਥਾਂ ਇਹ ਮੈਂ ਵੇਖਿਆ ਵਿੱਚ ਵੜ ਕੇ ਇਹ ਮਗਰ ਦੁਕਾਨਾਂ ਮਗਰ ਵੱਡਾ ਸਾਰਾ ਇੱਕ ਬਣਿਆ ਸੀ ਮਾਂ ਜਾਣਾ ਛਟੋਰ ਜਿਹੜੇ ਚ ਦਾਣੇ ਪੈਂਦੇ ਸਨ ਆਨੇ ਆ ਸੋਨੇ ਸ਼ਾਇਦ ਭਰਿਆ ਹੀ ਨਹੀਂ ਜਾਂਦਾ ਜਿਹੜਾ ਬਰਾਂਡਾ ਤਬੇਲਾ ਸੀ ਤੇ ਅੱਗੇ ਵਿੱਚ ਮਈਆਂ ਹੁੰਦੀਆਂ ਹਨ 4 ਤੇ ਖੁਰਲੀਆਂ ਵਿੱਚ ਬਣੀ ਆ ਪੱਠੇ ਪਾਉਂਦੇ ਹਨ ਜਿਹੜੇ ਸਾਈ ਹੂੰ ਹਾਂ ਠੀਕ ਹੈ ਹਾਂ ਇਹ ਉਹਨਾਂ ਦਾ ਸੀ ਠੀਕ ਠੀਕ ਇੱਥੇ ਬਾਹਰ ਇੱਕ ਦੁਕਾਨ ਇਹ ਸੌਦਾ ਵੀ ਪਾਉਂਦੇ ਮੈਂ ਵੇਖੇ ਨੇ ਜਿਹੜੀ ਲੈਂਦੀ ਦੁਕਾਨ ਉਹਦੇ 'ਚ ਸੌਦਾ ਸੀ ਜਿਹੜੀ ਇੱਧਰ ਦੀ ਸੀ ਉਹਦੇ 'ਚ ਨਹੀਂ ਸੀ ਹੁੰਦਾ। ਹੂੰ ਠੀਕ ਹੈ ਉਦਾਂ ਮਸ਼ਹੂਰ ਦੁਕਾਨਦਾਰ ਹੈ ਸਨ ਪਿੰਡ ਦੇ ਕੋਈ ਨਾਂ ਚੇਤੇ ਰਹਿ ਗਿਆ ਮਸ਼ਹੂਰ ਇਹ ਹੀ ਸਨ ਖਤਰੀ ਕੇ ਮਸ਼ਹੂਰ ਹੈ ਸਾਡੀ ਖੱਤਰੀਆਂ ਦੀ ਦੁਕਾਨਾਂ ਹਨ ਤੇ ਹੋਰ ਲੋਕਾਂ ਦੀ ਦੁਕਾਨਾਂ ਨੇ ਨਾਂ ਦੱਸੋ ਕਿ ਕਿਸੇ ਦਾ ਨਾਂ ਯਾਦ ਰਹਿ ਗਿਆ ਹੈ ਨਾ ਵਡੇਰਿਆਂ ਦੇ ਹਨ ਜਿਹੜੇ ਬੁੱਢੇ ਨੂੰ ਕਿਤੇ ਮਰ ਗਏ ਹੋਣੇ ਨੂੰ ਨਹੀਂ ਨਹੀਂ ਉਹਨਾਂ ਦੇ ਵੀ ਨਾਂ ਲਓ ਗਾਂ ਗੁਨਾਂ ਦੇ ਪੁੱਤਰ ਸੁਣਦੇ ਨੇ ਗੱਲ ਪ੍ਰਭ ਪ੍ਰਭ ਤੇ ਅੱਗੇ ਉਹਦਾ ਭਤਰੀਆ ਸੀ ਅੱਛਾ ਜਿਹੜਾ ਗੁਜਰਾਂ ਕੋਲ ਥਾਂ ਹੈ ਹੁਣ ਹਾਂ ਉਹਦੇ ਨਾਲ ਕੀ ਸੀ ਉਹਦੇ ਨਾਂ ਦਾ ਸੋਹਣਾ ਕੋਲ ਕੀ ਉਹਨੂੰ ਆਂਦੇ ਆ ਬਾਊਸ਼ਾ ਬਹੂਸ਼ ਬਾਉਸ਼ਾ ਹਾਂ ਉਹਨਾਂ ਦੀ ਵੀ ਕਿਰਾਣੇ ਦੀ ਦੁਕਾਨ ਸੀ ਆਹ ਅੱਛਾ ਹੋਰ ਆ ਜਿਹੜਾ ਸੀ ਨਾ ਪ੍ਰਭ ਦੀ ਦੁਕਾਨ ਲੋਹੇ ਦੀ ਹਰ ਸਾਹਿਬ ਫਾਲਾ ਸ਼ਾਹ ਹਰ ਸ਼ਾਹ ਦੀ ਲੂਣ ਮਿਰਚ ਹਰ ਲੱਭਦੀ ਸੀ ਅੱਛਾ ਤੇ ਜਿਹੜਾ ਸੀ ਨਾ ਮਾਇਆ ਰਾਮ ਦਾ ਦੁਕਾਨ ਹਾਂ ਉਹ ਵੀ ਸ਼ਾਹ ਬਨੋਟੀ ਕਰਦਾ ਸੀ ਅੱਛਾ ਤੇ ਮਾਲਦਾਰ ਉਹ ਸਾਰੇ ਖੱਤਰੀਆਂ ਨਾਲ ਵੱਧ ਸੀ ਹੂੰ ਸੋਹਣੇ ਸ਼ਾਹ ਵੀ ਬੜਾ ਮਾਲਦਾਰ ਸੀ ਪਹਿਲੇ ਨਾਲ ਉਹ ਵੱਧ ਸੀ ਮਾਇਆ ਰਾਮ ਸਹੀ ਲੁੱਟਾ ਮਾਰਾ ਜੋ ਨੰਗੀ ਹੋਈ ਹੈ ਹੂੰ ਪਹਿਲੋਂ ਨਹੀਂ ਪਤਾ ਪਹਿਲੋਂ ਨੇ ਉਹ ਪੇਟੀ ਸੀ ਐਡੀ ਹਾਂ ਲੋਹੇ ਦੀ ਅੱਛਾ ਉਹਦੇ ਚੱਪਾ ਚੱਪਾ ਡਾਲ ਸੀ ਉਹਦਾ ਵੱਡੀ ਨਹੀਂ ਸੀ ਜਾਣੀ ਕਿ ਕੋਈ ਰੱਖੇ ਲੋਹਾਰ ਵੱਡੀ ਸੀ ਵਾਹ ਤੇ ਇਸਮੈਲ ਖੁਆਰਾ ਇਹ ਗੱਲ ਆਂਦਾ ਸੀ ਤੇ ਮੈਂ ਵੀ ਹੱਥ ਪਾਇਆ ਸੀ ਐਂ ਕਰਕੇ ਇੱਕ ਹਾਂ ਤੇ 5 ਕੁ ਸੋਨਾ ਦੀ ਚਾਂਦੀ ਨਿਕਲਿਆ ਸੀ ਬੱਲੇ ਬੱਲੇ ਇਹ ਉਦੋਂ ਦੀ ਗੱਲ ਏ ਆਹ ਉਹ ਸੰਦੂਕ ਇੱਥੇ ਛੱਡ ਗਏ ਹਾਂ ਤੇ ਇੱਥੇ ਖੜੇ ਰਹਿ ਸੀ ਗਏ ਕਿ ਚੁੱਕਿਆ ਜਾਂਦਾ ਸੀ ਕਿ ਉਹ ਚੁੱਕਿਆ ਜਾਂਦਾ ਉਹ ਕਿੰਨਾ ਦਾ ਸੀ ਉਹ ਕਿਹਦਾ ਸੀ ਸੰਦੂਕ ਮਾਇਆ ਰਾਮ ਦਾ ਮਾਇਆ ਰਾਮ ਦਾ ਅੱਛਾ ਨਾ ਤਾਂ ਫਿਰ ਜਦੋਂ ਉਹ ਵੱਢਿਆ ਗਿਆ ਤਾਲਾ ਉਹਦਾ ਫਿਰ ਉਹਦਾ ਕੀ ਕੀਤਾ ਸਮਾਨ ਦਾ ਵੰਡ ਲੈ ਵੰਡ ਗਏ ਲਿਆ ਲੋਕ ਲੁੱਟ ਲੱਟ ਲੋਕ ਗਏ ਲੁੱਟਣਾ ਜਿੱਦਾਂ ਕਿਸੇ ਲੋਕ ਹੱਥ 'ਚ ਆ ਗਿਆ ਲੋਕ ਲੈ ਕੇ ਟੁਰ ਗਏ ਇਹ ਤੇ ਟੁਰ ਗਏ ਸਨ ਹਾਂਜੀ 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 ਫੇਰ ਮਗਰੋਂ ਮਾਇਆ ਰਾਮ ਦਾ ਮੁੰਡਾ ਆਇਆ ਅੱਛਾ ਉਸ ਨਲਕੇ ਦੇ ਨਲਕਾ ਸੀ ਬੂਹੇ ਦੇ ਅੱਗੇ ਨਾਲ ਲੱਗਾ ਹਰ ਪਾਸੇ ਹਾਲ ਅੱਛਾ ਉੱਥੇ ਕੱਕੇ ਜੀ ਰਹਿ ਨਾ ਬਖੀਰ ਕੇ ਹੂੰ ਉਹਨਾਂ ਨਾਲ ਜਾਂਦੇ ਉਹਦੇ ਸਾਰੇ ਸਾਡੇ ਪੰਜਾਬ ਸਨ ਹੂੰ ਉੱਥੇ ਨਾਲ ਨਲਕਾ ਸੀ ਉਹਦੇ ਅੱਗੇ ਬਹਿਣੀ ਖੁਰਾ ਬਣਿਆ ਉਹਦੇ ਅੱਗੇ ਥਾਂ ਜਿਹੜਾ ਪਿਆ ਹੈ ਨਾ ਹੂੰ ਉਹਦੇ ਤੋਂ ਚਾਟੀ ਉਸ ਪੁੱਟ ਕੇ ਖੜੀ ਸੀ ਅੱਛਾ ਚਾਂਦੀ ਦੀ ਮਿੱਟੀ ਲਿਆ ਕੇ ਚਾਂਦੀ ਦੀ ਆ ਚਾਂਦੀ ਸੀ ਕਿ ਸੋਨਾ ਸੀ ਕੀ ਚਾਟੀ ਖੋਲੀ ਨਹੀਂ ਕਿ ਅੱਛਾ ਅੱਛਾ ਉਹ ਲੱਦ ਕੇ ਰੁਪਈਏ ਦਾ ਉਹ ਲੈ ਗਿਆ ਉਹ ਪੁਲਿਸ ਲਿਆਂਦੀ ਸੀ ਨਾਲ ਕੇ ਆਹੋ ਹੂੰ ਇੱਕ ਚਾਟੀ ਉਸ ਬਾਹਰਲੇ ਬੂਹੇ ਦੇ ਵਿੱਚੋਂ ਜਗਾਠ ਦੇ ਵਿੱਚ ਜਿੱਥੋਂ ਅੰਦਰ ਪੈਰ ਧਰੀਦਾ ਸੀ ਆਹੋ ਇੱਕ ਉੱਥੋਂ ਪੁੱਟੀ ਹੈ ਅੱਛਾ ਜੀ ਮਾਲਦਾਰ ਸੀ ਉਹ ਪੁੱਟ ਕੇ ਲੈ ਗਏ ਹਾਂ ਚਲੋ ਚਲੋ ਨਹੀਂ ਆਇਆ ਪਤਾ ਕਿਸੇ ਨੂੰ ਵੀ ਇੱਥੇ ਪਿੰਡ ਦੇ ਵਿੱਚ ਨਹੀਂ ਪਤਾ ਵੀ ਕੀ ਸੀ ਜਾਂ ਕੀ ਹਾਂ ਉਹ ਮਿੰਟ ਦੇ ਆਈ ਪੁੱਟ ਕੇ ਲੈ ਗਿਆ ਉਹਨੇ ਪਤਾ ਕਿਉਂ ਕਰਿਆ ਹਾਂ ਉਹਨੇ ਕਰਿਆ ਨਹੀਂ 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 ਇਹ ਲਾਲ ਚੰਦ ਹੋਰ ਫੋਨਾਂ ਦੇ ਗੱਲਾਂ ਨੇ ਅੱਗੋਂ ਉਹਦੇ ਪੁੱਤਰ ਦਾ ਨਹੀਂ ਮੈਨੂੰ ਨਾਂ ਦਾ ਪਤਾ ਵੀ ਉਹ ਇੱਕ ਸੀ ਕਿ 2 ਸਨ ਅੱਛਾ ਅੱਛਾ ਇੱਕ ਭਰਾ ਉਹ 2 ਭਰਾ ਸਨ ਇੱਕ ਦਊ ਸੀ ਜਿਹੜਾ ਜੱਜਾ ਕੋਲ ਸੀ ਬੈਠਕ ਰਾਈ ਸੀ ਨਾ ਹੂੰ, ਇਹ ਹੱਟੀ ਸੀ ਉਦੋਂ ਉਹ ਜੇ ਦਾਇਰਾਮ ਹੁੰਦਾ ਸੀ ਤੇ ਉੱਥੇ ਉਹ ਆਪ ਹੁੰਦਾ ਸੀ ਮਾਇਆ ਰਾਮ ਠੀਕ ਤੇ ਬਾਬਾ ਉਸ ਵੇਲੇ ਚੌਕੀਦਾਰਾ ਹੁੰਦਾ ਸੀ ਪਿੰਡ 'ਚ ਕੋਈ ਪਹਿਰਾ ਪੂਰਾ ਲੱਗਦਾ ਸੀ ਹਾਂ ਅੱਛਾ ਕਿਹੜਾ ਸੀ ਬਾਬਾ ਵਾਲਾ ਪਹਿਰਾ ਦਿੰਦਾ ਸੀ ਉਹਦਾ ਵੀ ਨਾਂ ਲੈ ਲਓ ਉਹ ਪੁਰਾਣੇ ਦਾ ਬੰਦੇ ਸਨ ਮਰਮੁਰ ਗਏ ਨੂਰ ਨਹੀਂ ਦਿੱਤਾ ਫਿਰ ਨਾਂ ਲੈ ਲਓ ਉਹਨਾਂ ਨੂੰ ਅਸੀਂ ਨੂਰ ਨਹੀਂ ਬਰੋ ਉਹਨਾਂ ਨੂੰ ਅਸੀਂ ਸਮਝ ਲਓ ਕਿ ਚੌਂਕੀਦਾਰ ਯਾਦ ਕਰ ਰਹੇ ਨੂਰਾ ਹਾਂ ਚੌਂਕੀਦਾਰਾ ਕਰਦਾ ਰਿਹਾ ਹਾਂ ਇਹ ਮਗਰੂ ਕਰਦਾ ਹਾਂ। ਸਾਡੇ ਵੇਖਣ 'ਚ ਕੀਤਾ ਉਸ ਤੇ ਇਹ ਬੁੱਢਾ ਹੋਇਆ ਸੀ ਆ ਜਿਹੜਾ ਨਾ ਹੁਣ ਸੰਧੂ ਬਣ ਗਏ ਨੇ ਇਹਨਾਂ ਦਾ ਪਿਓ ਜਿਹੜਾ ਸੀ ਦਾਦਾ ਸੀ ਜਿਹੜਾ ਬਾਬਾ ਫਤੂ ਉਹਨੂੰ ਆਂਦੇ ਆ ਉਹ ਚੌਕੀਦਾਰ ਰਿਹਾ ਸੋਨੇ ਸ਼ਾਹ ਦੇ ਖੋਤੇ ਲੱਦੇ ਜਾਣੇ ਦਾਣਿਆਂ ਦੇ ਕਮਿਆਰਾ ਲੱਦ ਕੇ ਬਾਹਰ ਕੱਢੀ ਜਾਣੇ ਇਹ ਚੌਕੀਦਾਰ ਹੁੰਦਾ ਸੀ ਖੋਤਾ ਛੱਟ ਚੁਕੜੀ ਦੇ ਘਰ ਲੈ ਜਾ ਉਦੋਂ ਪਿੰਡ ਦੇ ਵਿੱਚ ਘਰ ਸੀ ਇਹਨਾਂ ਦਾ ਤੇ ਕੋਈ ਤਨਖਾਹ ਤਨਹੂ ਤੇ ਜਾਂ ਫਸਲ ਦੇ ਫਸਲ 6 ਮਹੀਨੇ ਉਹ
ਤਗੜਿਆਂ ਲੋਕਾਂ ਦੀ ਕੀ ਗੱਲ ਹੁੰਦੀ ਹੈ। ਹੂੰ ਚੌਕੀਦਾਰ ਤੇ ਉਹਨਾਂ ਲੋਕਾਂ ਨੂੰ ਚਾਹੀਦਾ ਜਿਨ੍ਹਾਂ ਦੇ ਇਹਨੇ ਸੀਤਾਂ ਦਾ, ਸਹੀ ਗੱਲ ਹੈ। ਤੇ ਜਿਹੜੇ ਜ਼ਿਮੀਂਦਾਰ ਲੋਕ ਹਾਂ। ਹਨ ਉਹਨਾਂ ਦਾ ਹਾੜੀ ਕੋਈ ਨਹੀਂ ਸੌਣੀ ਕੋਈ ਨਹੀਂ, ਉਹਨਾਂ ਕੀ ਕਰਨਾ ਇਹਨਾਂ ਕੀ ਕਰਨਾ ਇਹ ਜੀ ਗੱਲ ਹੈ, ਜਿਨ੍ਹਾਂ ਦਾ ਟੁੱਕਰ ਮਹਾ ਪੂਰਾ ਹੁੰਦਾ ਸੀ ਹਾਂ। ਇਸ ਤਰ੍ਹਾਂ ਹੀ ਇਹ ਖਤਰੀਆਂ ਜੋ ਇਸ ਦਾ ਕੋਈ ਇਹਨਾਂ ਦਾ ਟੁਕਰ ਹੀ ਪੂਰਾ ਹੁੰਦਾ ਹਾਂ। ਇਹ ਸ਼ਹੀਦਾਂ ਦੇ ਵੀ ਮਾਲਕ ਸਨ ਤੇ ਫਿਰ ਵੀ ਜੀ, ਟੁਕਰ ਹੀ ਟੁਕਰ। ਸੀਤਾਂ ਹੀ ਬਣਦੀਆਂ ਹਨ ਇਹਨਾਂ ਦੀਆਂ। ਆ ਮੇਰੀ ਹੋਸ਼ ਦੇ ਵਿੱਚ 300 ਕਮਾਲ ਦਾ ਮਾਲਕ ਬੂਟਾ ਲੰਬੜ ਸੀ, ਮੇਰੀ ਹੋਸ਼ ਦੇ 2 ਢੱਗੇ ਲਾ ਕੇ ਖੜੇ ਸੋਹਣੇ ਸ਼ਾਹ ਨੇ ਹਾਂ ਰੋਡਿਆਂ ਨੇ ਖੁਦੇ ਸੋਹਣੇ ਸ਼ਾਹ ਦੀ ਵਾਹੀ ਕੀਤੀ ਸੀ। ਹਾਂ ਆ ਜਿਹੜਾ ਹੁਣ ਡੋਗਰ ਵਾਲਾ ਤੇ ਉਹ 2 ਢੱਗੇ ਲਾ ਕੇ ਕਰਜੇ ਕਰਜੇ ਜੀ ਖੜੇ ਆ ਟਕੇ ਦੋ ਤੇ ਸਾਡੇ ਦਾਦੇ ਦਾ ਤਰਲੇ ਕਰੇ ਤੇ ਮੇਰੀ ਕਿਤੇ ਜਾਨ ਛਡਾਓ। ਹਾਂ ਹਾਂ ਦਾਦੇ ਸਾਡੇ ਆਖਿਆ ਵੀ 20 ਮਾਣੀਆਂ ਮੇਰੀ ਕਣਕ ਪਈ ਹੈ, ਸ਼ਾਹ ਸੋਹਣੇ ਸ਼ਾਹ ਤਬੇਲੇ, ਉਹ ਤੁਸੀਂ ਭਾਈ ਵੇਚ ਲਓ ਤੇ ਤੁਸੀਂ ਆਪਣਾ ਕੰਮ ਤੋੜ ਲਓ, ਮੈਨੂੰ ਨਾ ਸਦਾ ਇਹ ਨਹੀਂ ਤੂੰ ਆਵੇਂ ਨਾ ਤਾਂ ਸੋਹਣੇ ਸ਼ਾਹ ਤੇਰੀ ਮੰਨਦਾ। ਤੇ ਸੋਹਣੇ ਸ਼ਾਹ ਮੰਨ ਗਿਆ ਵੀ ਉਹ ਭੈਣੀਆਂ ਦੀਆਂ ਕਿਸ਼ਤਾਂ ਕੀਤੀਆਂ, ਕਿਸ਼ਤਾਂ ਦੀ ਸੂਤ ਨਹੀਂ ਸੀ ਲੱਗਦਾ, ਉਹਨੂੰ ਸੂਤ ਲੱਗਦਾ ਸੀ ਵੱਧਦੀ ਸੀ, ਹਾਂ ਹਾਂ ਉਹ ਫਿਰ ਕਿਸ਼ਤਾਂ ਦੀ ਸੂਤ ਲਈ ਬੰਦ ਹੋ ਗਿਆ ਅੱਛਾ ਤੇ ਉਹਦੀ ਜਾਨ ਛੁੱਟ ਗਈ ਬੂਟੇ ਦੀ ਬੂਟੇ ਦੀ। ਹੂੰ 300 ਕਮਾਂ ਦਾ ਮਾਲਕ ਜੀ। ਓਏ ਹੋਏ 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 ਵੇਖ ਲਓ ਇਹ ਖੱਤਰੀ ਉਠੜੀ ਨੇ ਉੱਠਣੀ ਇਹ ਛੋਟੂ ਰਾਮ ਨਾਲ ਜੰਮਦਾ ਤੇ ਮਰਲਾ ਇੱਕ ਨਹੀਂ ਰਹਿਣੀ। ਹਾਂ ਹਾਂ ਜਿਹੜਾ ਛੋਟੂ ਰਾਮ ਜੰਮਿਆ ਤੇ ਸਹੀ ਗੱਲ। ਉਹ ਵੀ ਖਤਰੀ ਸੀ, ਹਾਂਜੀ ਖੱਤਰੀ ਹੋ ਗਈ। ਐਸੀ ਉਹ ਵੀ ਖਤਰੀ ਸੀ। ਲੇਕਿਨ ਉਹ ਹੋਈ ਸੀ ਉਹਦੇ ਨਾਲ, ਉਹਨੇ ਆਖਿਆ ਉਹਦੇ ਵੀ ਆਪਣੇ ਘਰ ਨਾਲ ਹੋਇਆ ਸੀ। ਉਹ ਸਹੀ ਵੀ ਐਲਾਨ ਕੀਤਾ ਉਹ ਪੜਦਾ ਜੁ ਰਿਹਾ ਸੀ ਹਾਂ। ਤੇ ਹਰਸ਼ਾ ਦੇ ਬੈਠਾ ਤੇ ਹੋ ਸਕੇ ਕੋਈ ਟਾਈਮ ਆਇਆ ਤਾਂ ਦੱਸਾਂਗਾ। ਉਹਦੇ ਗੱਲ ਆਂਦਾ ਆਖੀ ਸੀ ਵੀ ਉਹ ਜਿਹੜਾ ਬਾਪ ਮਰ ਗਿਆ ਉਹਦਾ ਕਰਜ਼ਾ ਵੀ ਮਰ ਗਿਆ। ਹਾਂ ਹਾਂ ਨਹੀਂ ਤੇ ਉਹ ਬਈਆਂ ਸਾਰੀਆਂ ਪਿੰਡਾਂ 'ਚ ਫਿਰ ਗਏ। ਸਰ ਛੋਟੂ ਰਾਮ ਸਰ ਦਾ ਖਿਤਾਬ ਉਹਨੂੰ ਮਿਲਿਆ ਹਾਂ। ਤੇ ਕੋਈ ਗੱਲ ਸੀ ਵੱਡਾ ਖਿਤਾਬ ਹੋਇਆ। ਖਿਤਾਬ ਮਿਲਿਆ ਜੀ, ਬੜਾ ਨੇ ਬਹੁਤ ਸਹੀ ਕੀਤਾ। ਐਸੀ ਉਹ ਵੀ ਖਤਰੀ। ਹੂੰ ਉਸ ਬਚਾਇਆ ਸੀ ਇਹ ਜ਼ਿਮੀਂਦਾਰਾਂ ਨੇ ਤੇ ਜ਼ਿਮੀਂਦਾਰ ਨੇ ਇਹ ਹਣ ਮੁੱਕ ਗਿਆ ਸਨ ਕਿ ਤੁਸੀਂ ਪਿੰਡੋਂ ਗਏ ਨੇ, ਹਾਂ। ਉਸ ਵੇਲੇ ਕੀ ਹਾਲਾਤ ਬਣੇ, ਕੋਈ ਲੜਾਈ ਝਗੜਾ ਮਾਰ ਕਟਾਈ ਤੇ ਨਹੀਂ ਹੋਈ? ਨਹੀਂ ਸਾਡੇ ਨਹੀਂ ਅੱਛਾ। ਸੀ। ਸਾਡੇ ਬਣੀ ਇਹ ਗੱਲ ਹਾਂ ਭਈ ਉਹ ਬੋਰਿਆਂ ਦੇ ਵਿੱਚ ਕੋਈ ਬਾਹਮਣਾਂ ਦੇ ਘਰ ਸਨ ਕੋਈ 2-3, ਅੱਛਾ ਉਹਨਾਂ ਬੀਬੀਆਂ ਇੰਡੀਆ ਦੀਆਂ ਪੋਟਲੀਆਂ ਬੱਧੀਆਂ ਹਾਂ ਤੇ ਭੈੜੀਆਂ ਰਹੀ ਤਰ੍ਹਾਂ ਸਨ ਉਹਨਾਂ ਦੀਆਂ। ਹਾਂ ਹੁਣ ਤਾਂ ਬਾਜੇ ਕਿਸੇ ਦੀਨਦਾਰ ਦੇ ਕਿਸੇ ਦੇ ਨਹੀਂ, ਦੀਨਦਾਰ ਜਿਹੜੇ ਨੇ ਉਹਨਾਂ ਦੀ ਰਹੀ ਤਾਂ ਚੰਗੀ। ਹਾਂ 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 ਤੇ ਉਹ ਪਈਆਂ ਲੱਗੀਆਂ ਆਉਂਦੀਆਂ ਤੇ ਮੈਂ ਤਾਂ ਜਾਣਾ ਖੂਹ ਨੂੰ ਤੇ ਅੱਗੇ ਭਾਗਦੇ ਹਾਲ ਭਾਗਦੇ ਨੇ ਮੈਂ। ਹੂੰ। ਉਹ ਬੰਨੇ ਨੇ ਖੜਾਇਆ ਤੇ ਸਾਈ ਤੇ 2 ਮੁੰਡੇ ਭਾਲਵਾਂਦੇ ਨੇ ਤੇ ਮੈਨੂੰ ਪਿਆਂਦਾ ਓਏ ਆ ਕੀ ਬਣ ਡਿਆ ਪਿਆ। ਹੂੰ। ਮੈਂ ਕਿਹਾ, ਬਾਬਾ ਮੈਨੂੰ ਕੀ ਪਤਾ ਕੀ ਬਣ ਡਿਆ, ਹੂੰ ਆ ਬੀਬੀਆਂ ਮੇਰੇ ਮਗਰ ਮਗਰ ਆਉਂਦੀਆਂ ਨੇ ਪਈ। ਹਾਂ। ਓਏ ਇਹਨਾਂ ਦੀ ਮਾਂ ਦੀ ਸਿਰੀ ਇਹ ਕੀ ਲੈਣ ਚੱਲੀਆਂ ਨੇ, ਜਾਨੀਆਂ ਰੋਟੀਆਂ ਨੂੰ। ਹੂੰ ਕੰਬ ਘਲੋਟੀ ਲਗਾ ਹੈ। ਆ ਉਥੋਂ ਨਾ ਉਹ ਮਗਰੋਂ ਮੂਲਾ ਆਂਦਾ ਇਹ ਜੇ ਭੈਣ ਦੀ ਫੁੱਦੀ ਆਵੇ ਪੈਵੇਂ ਲੋਕ ਮਰਦੇ ਨੇ, ਸਾਡੀਆਂ ਪਤਾਲ ਜਿਹੜਾ ਸਾਨੂੰ ਕਿਹੜਾ ਕੱਢਣ ਵਾਲਾ ਹੈ? ਸਾਨੂੰ ਤੇ ਕਿਹੜਾ ਕਰਨਾ। ਉਹ ਹਲ ਪਿਆ ਬੰਦਾ ਸੀ ਆ ਟੱਗੇ ਖਿਲਾਰ ਲੈਣੇ ਉਹ। ਅੱਛਾ ਤੇ ਮੈਂ ਕਿਹਾ ਨਾ ਬਾਬਾ ਕੀ ਬੀਜਣੇ? ਹਾਂ ਅੰਬ ਕਈ ਤੇ ਬਾਜਰਾ ਲੱਗਾ ਬੀਜਣ ਅੱਛਾ ਸੜਕ ਦੇ ਨਾਲ ਨਾਲ ਅੱਛਾ, ਖੱਟੇ ਵੇਗੇ ਤਰ੍ਹਾਂ ਠੀਕ ਠੀਕ ਤੇ ਉਹ ਮੈਂ ਖੂਹ ਨੂੰ ਟੁਰ ਗਿਆ ਤੇ ਮਗਰੋਂ ਵੀ ਤੇ ਇਹ ਜਿਹੜੇ ਸਾਨੂੰ ਅਸੀਂ ਟੁਰ ਆਏ ਰਾਤ ਨੂੰ ਪਿੰਡ। ਮੈਂ ਤੇ ਟੁਰ ਆਇਆ, ਮੈਨੂੰ ਨਹੀਂ ਪਤਾ ਪਰ ਕਿਹੜੇ ਵੇਲੇ ਗਏ ਨੇ ਵੱਡੇ ਤੇ ਸਾਰੇ ਖੂਹ ਵੇਲੇ ਸਨ। ਹੂੰ ਰਾਤੋਂ ਰਾਤ ਦੀ ਨਸੇ ਰਾਤੋਂ ਰਾਤ ਹੀ ਟੁਰ ਗਏ। ਰਾਤੋਂ ਰਾਤ ਦੀ ਨਸੇ ਨੇ। ਉਹਦੇ ਸਾਡੇ ਕੋਲ ਸਨ ਭਾਗ ਦੇ ਮੁੰਡੇ, ਉਹਨਾਂ 2 ਢੱਗੇ ਤੇ ਇੱਕ ਮੈਂ ਲੈ ਗਏ ਨੇ। ਹਾਲਾ ਉਹ ਵੀ ਰਹੇ ਨੇ ਫਿਰ ਲੈ ਆਇਆ ਸੀ ਝੰਡਾ ਚੀਮਾ, ਯਾ ਉਹਦੇ ਕੋਲ ਆ ਗਏ, ਉਹਦੇ ਕੋਲ ਲਿਆਂਦੇ ਸਨ ਫਿਰ ਕਸ਼ਮੀਰੀ ਨੇ ਜਾ ਕੇ। ਹੂੰ ਹੋਰ ਕਿਸੇ ਡੰਗਰ ਨਹੀਂ ਖੜਿਆ। ਮਤਲਬ ਕੋਈ ਸਾਡੇ ਪੰਜਾਬ ਜਿਹੜੇ ਸਨ ਉਹ ਸਿੱਖ ਸਨ। ਹੂੰ ਤੇ ਉਹਨਾਂ ਵੀ ਨਹੀਂ ਵੱਡੇ- ਖੜੇ। ਆਹ 4 ਢੱਗੇ 5 ਢੱਗੇ ਉਹਨਾਂ ਦੇ ਕੋਲ ਸਨ, 5-6 ਮਈਆਂ ਹਨ। ਵੱਡਿਆਂ ਨੂੰ ਕੋਈ ਸ਼ਾਇਦ ਨਹੀਂ, ਉੱਥੇ ਜਾ ਗਏ ਨੂੰ ਕੋਈ ਸ਼ਾਇਦ ਨਹੀਂ। ਨਗਰ ਵੱਜੇ ਨੇ। ਨਾ ਡੰਗਰ ਵੀ ਲੈ ਗਏ? ਹਾਂ ਡੰਗਰ ਲੈ ਗਏ। ਅੱਛਾ ਠੀਕ ਹੈ। ਉਹ ਗਿੱਲਾਂ ਨੂੰ ਚੱਕਦੇ ਹਨ, ਉਹ ਨਾ ਆਪਣੇ ਪਿੰਡ ਹੀ ਡੰਗਰ ਲੈ ਗਏ। ਹਾਂ ਪਰ ਪਿਛਾ ਨਹੀਂ ਖੜੇ ਕਿ ਇੱਥੇ ਹੀ ਰਹਿ ਗਏ ਨੇ। ਇੱਥੇ ਰਹਿ ਗਏ ਇੰਨੀ ਗੱਲ ਪਿਛਾਂ ਤੇ ਜਾਨਾਂ ਹੀ ਗਈਆਂ ਨਹੀਂ ਨਹੀਂ ਉਹ ਨਗਦੀ ਮਾਲ ਨਹੀਂ ਗਏ ਖੜਿਆ। ਹਿੰਦੁਸਤਾਨ ਚ ਖੜਿਆ ਨੇ ਮਾਲ ਵੀ ਇਹਨਾਂ ਨਗਦੀ ਕੋਈ ਨਹੀਂ ਖੜਿਆ ਨਗਦੀ ਸਾਡੇ ਪਿੰਡ ਵਾਲਾ ਕੋਈ ਨਹੀਂ ਖੜਿਆ। ਕੋਈ ਨਾ। ਵੀ ਹਾਂ ਆਈ ਜਾਣਾ ਉਥੋਂ ਹੋ ਗਏ। ਇਹਨਾਂ ਲੇਟ ਤਰ੍ਹਾਂ ਪਰ ਨਹੀਂ ਕੋਈ ਬਿਸਰਾ ਨਹੀਂ ਕੋਈ ਖੜਿਆ। ਆਹੋ 2-4 ਦਿਨ ਲਈ ਅੱਗੇ ਇੱਕ ਪਿੱਛੇ ਹੋਣਾ ਬੋਰੀ ਬੁਰੇ ਆਟੇ ਲੋਕਾਂ ਨੂੰ ਦੀ, ਐ ਹੀ ਮੈਂ ਡੰਗਰ ਚਾਰਦਾ ਹਾਂ, ਛੱਪੜੀ ਦੀ ਮਾਲ ਖੂਹ ਦੇ ਲੈਂਦੇ ਪਾਸੇ ਡੰਗਰ ਪਿਆ ਚਾਰਨਾ ਤੇ ਛੜਕੇ ਨਾਲ ਆ ਖੜੇ ਨੇ 5-6 ਉਹਨੇ ਬਲਮਾ ਫੜੀ ਆ, ਕੁਆੜੀਆਂ ਫੜੀ ਹਾਂ ਕਿੱਕਰ ਸੀ ਉਹਨੇ ਥੱਲੇ ਹਾਂ ਪਾਦਲ ਹੋਣੀ ਦਿਹਾੜੀ ਪਾਦਲ ਹੋਈ ਸੀ। ਹਾਂ ਤੇ ਮੈਂ ਪਿਆ ਡੰਗਰ ਚਾਰਨਾ, ਮੈਂ ਕਿਹਾ ਮਾਂ ਜੀ ਨੇ ਕਿੰਨੇ ਵੀ ਹੋਏ ਆ ਗਏ ਤੇ ਕੋਈ ਬੰਦਾ ਨਹੀਂ ਤੇ ਮੈਂ ਕਦਮ ਕਰ ਲਾਂਗੀ। ਮੈਂ ਉਹ ਡੰਗਰ ਛੱਡ ਕੇ ਨਾ ਛੱਪੜੀ ਵਾਲ ਤੇ ਮੈਂ ਘੁਮਾ ਦੇ ਜਾ ਵੜਿਆ, ਅੱਛਾ ਮੌਲੇ ਹੋ ਜਾਣਾ। ਹਾਂ ਤੇ ਉਹਨਾਂ ਨੇ ਮੇਰਾ ਕੀ ਲੈਣ ਦੇ ਆ ਉਹਨਾਂ ਤੈਨੂੰ ਹਾਂ, ਉਹ ਮੈਂ ਵੇਖਿਆ ਨਾ ਉੱਥੇ ਕਮਾਦ ਦੇ ਵਿੱਚ ਫਿਰਾਂ ਪਿਆ ਤੇ ਬੋਰੀ ਆਟੇ ਦੀ ਪਈ ਹੋਈ
ਤੇ ਉਹ ਮੀਂਹ ਨਾਲ ਪੈ ਕੇ ਭਿੱਜ ਕੇ ਨਾ ਤੇ ਉਹ ਕੋਈ ਥੱਕਰ ਬਣ ਗਿਆ ਤੇ ਕੁੱਤਿਆਂ ਨੇ ਪਾੜੇ ਆ ਇੱਕ ਪਾਸੇ ਗੋਰੀ ਆਟੇ ਦੀ ਉਸਰੇ ਪਈ ਹੂੰ ਛੱਪਰ ਤੇ ਉਹ ਨਹੀਂ ਚੁੱਕੀ ਨਾ ਹੂੰ। ਕੋਈ ਬੰਦਾ ਕੋਈ ਨੁਕਸਾਨ ਨਹੀਂ ਗਿਆ ਨਾ ਸਾਡੇ ਮਾਰ ਨਹੀਂ। ਧਾੜ ਨਹੀਂ ਹੋਈ ਨਾ ਠੀਕ ਉਹ